पंजाबी यूनिवर्सिटी पटियाला टू डिवेलप लैंग्वेज टूल्स फॉर दारी कश्मीरी पश्तो। ये डिपार्टमेंट पंजाबी यूनिवर्सिटी का यह फैसला करता है कि भी असी लैंग्वेज प्रोसैसिंग टूल डिवेलप करांगे कश्मीरी ज़बान दारी ते पश्तो दे। और क्योंकि इस तो पहला इसे डिपार्टमेंट ने पंजाबी हिंदी उर्दू ते सिंधी गुरप्रीत सिंह लैल ने कहा कि असी सारे सब कॉन्टिनेंट बड़े सगीर दे विच ਜਿਹੜੀਆਂ ਕੌਮਾਂ ਵਸਦੀਆਂ ਨੇ ਉਹਨਾਂ ਦੀਆਂ ਜ਼ਬਾਨਾਂ ਔਰ ਉਹਨਾਂ ਦੀ ਸਾਂਝ ਪੈਦਾ ਕਰਨ ਦੇ ਲਈ ਕਿ ਅੰਡਰ ਦਾ ਇਨੀਸ਼ੀਏਟਿਵ ਲੈਂਗੁਏਜ ਪ੍ਰੋਸੈਸਿੰਗ ਟੂਲਸ ਐਂਡ ਲਿੰਗੁਇਸਟਿਕ ਰਿਸੋਰਸਿਸ ਸੱਚ ਐਜ਼ ਇਹ ਹੁਣ ਟੈਕਨੀਕਲ ਜ਼ਬਾਨ ਹੈ ਕਾਰਪਸ ਟਾਈਪਿੰਗ ਟੂਲਸ word predictors, generic font and storage code converters, digital dictionaries and transliteration tools will be developed for these languages। कि भाई already ਇਹ ਜਿਹੜੀਆਂ ਅਸੀਂ ਟੂਲ ਡਿਵੈਲਪ ਕੀਤੇ ਨੇ ਉਰਦੂ ਸਿੰਧੀ ਪੰਜਾਬੀ ਦੇ ਜਿਨ੍ਹਾਂ ਨੂੰ ਸਪੋਰਟ ਕੀਤਾ ਇਹਨਾਂ ਨੇ ਸਿੰਗਾਪੁਰ ਦੀ ਪੈਨ ਏਸ਼ੀਆ। ਔਰ ਇਹਦਾ ਮਤਲਬ ਹੈ ਕਿ ਵੀ ਮੀਨ ਬਿਜ਼ਨਸ, ਇਹ ਕਿਸੇ ਸਿਆਸਤਦਾਨ ਦਾ ਬਿਆਨ ਨਹੀਂ ਹੈ। ਦਰਸ਼ਕੋ ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀ ਆਇਆਂ ਕਹਿੰਦੇ ਆ। ਸੋ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਪਸ਼ਤੋ ਦਾਰੀ ਕਸ਼ਮੀਰੀ ਜ਼ੁਬਾਨਾਂ ਲਈ ਕੁਝ ਖਾਸ ਲੈਂਗੁਏਜ ਪ੍ਰੋਸੈਸਿੰਗ ਟੂਲਸ ਤਿਆਰ ਕੀਤੇ ਜਾ ਰਹੇ ਹਨ। ਇਸ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਪੜ੍ਹਦੇ ਅਫਗਾਨ ਸਟੂਡੈਂਟਸ ਦੀ ਜਿਹੜੀ ਹੈ ਮਦਦ ਲਈ ਜਾ ਰਹੀ ਹੈ। ਸੋ ਯਾਦ ਰਹੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਪਹਿਲਾਂ ਪੰਜਾਬੀ ਉਰਦੂ ਅਤੇ ਸਿੰਧੀ ਜ਼ੁਬਾਨਾਂ ਦੇ ਲੈਂਗੁਏਜ ਟੂਲ ਡਿਵੈਲਪ ਕੀਤੇ ਹੋਏ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਦੋਸਤਾਂ ਨੇ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਖਬਰ ਤਾਂ ਕੋਈ ਬਹੁਤ ਵੱਡੀ ਨਹੀਂ ਹੈ ਲੇਕਿਨ ਮੈਨੂੰ ਬਹੁਤ ਵੱਡੀ ਲੱਗੀ। ਮੈਂ ਇਹਦਾ ਤੇ ਵਿਚਾਰ ਕਰਨ ਲਈ ਇਹਨੂੰ ਚੁਣਿਆ। ਇੱਕ ਪਾਸੇ ਜਿੱਥੇ ਭਾਰਤ ਦੇ ਵਿੱਚ ਅਫਗਾਨ ਲੋਕਾਂ ਨੂੰ ਲੈ ਕੇ ਤਾਲਿਬਾਨ ਨੂੰ ਲੈ ਕੇ ਔਰ ਉਸ ਸਿਸਟਮ ਪ੍ਰਤੀ ਇੱਕ ਨਫ਼ਰਤ ਔਰ ਨੈਗੇਟਿਵਿਟੀ ਸਾਰੇ ਮੀਡੀਆ ਰਾਹੀਂ ਔਰ ਸਰਕਾਰੀ ਅਦਾਰਿਆਂ ਰਾਹੀਂ ਫੈਲਾਈ ਜਾ ਰਹੀ ਹੈ। ਇੰਟਰਨੈਸ਼ਨਲੀ ਵੀ ਅਸੀਂ ਦੇਖ ਰਹੇ ਹਾਂ ਕਿ ਵੈਸਟਰਨ ਪਾਵਰਸ ਅਮਰੀਕਾ ਸਮੇਤ ਕਿਵੇਂ ਉਹ ਇੱਕ ਪਾਸੜ ਜਿਹੜਾ ਹੈ ਉਹ ਜਿਵੇਂ ਉਹਨਾਂ ਨੂੰ ਆਪਣੀ ਹਾਰ ਹਜ਼ਮ ਨਹੀਂ ਹੋ ਰਹੀ ਲੱਗੇ ਹੋਏ ਨੇ। ਪੰਜਾਬ ਭਾਵੇਂ ਭਾਰਤੀ ਕਬਜ਼ੇ 'ਚ ਹੈ, ਬਹੁਤ ਸਾਰਾ ਉੱਥੇ ਐਜੂਕੇਸ਼ਨ ਸਿਸਟਮ ਵੀ ਜਿਹੜਾ ਹੈ ਉਹ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦੇ ਥੱਲੇ ਔਰ ਉਹ ਪੂਰਾ ਹਿੰਦੂਤਵੀ ਲਾਈਨ ਦੇ ਉੱਤੇ ਉਹਨਾਂ ਨੇ ਕੀਤਾ ਹੋਇਆ। ਪੰਜਾਬ 'ਚੋਂ ਸਾਡੀ ਨੇਟਿਵ ਲੈਂਗੁਏਜ ਪੰਜਾਬੀ ਗਾਇਬ ਕਰਨ ਦੇ ਲਈ ਜਿਹੜਾ ਉਹ ਪੂਰੀਆਂ ਉਹਨਾਂ ਦੀਆਂ ਨੀਤੀਆਂ ਚੱਲ ਰਹੀਆਂ ਨੇ। ਪਿਛਲੇ ਦਿਨਾਂ 'ਚ ਅਸੀਂ ਜਲਿਆਂਵਾਲਾ ਬਾਗ ਦੀ ਬਿਊਟੀਫਿਕੇਸ਼ਨ ਦੇ ਨਾਂ ਥੱਲੇ ਵੀ ਜੇ ਪੰਜਾਬੀ ਹੈ ਉਹ ਹਿੰਦੀ ਦੇ ਥੱਲੇ ਲਿਖੀ ਹੋਈ ਹੈ। ਔਰ ਪੰਜਾਬੀ ਤਾਂ ਬਹੁਤ ਸੈਂਸਿਟਿਵਨੈਸ ਹੈ ਇਸ ਮਾਮਲੇ 'ਚ ਕਿਉਂਕਿ ਅਸੀਂ ਤਾਂ ਉੱਥੇ ਲਗਭਗ 1950 ਤੋਂ ਲੈ ਕੇ 1966 ਤੱਕ 16 ਸਾਲ ਪੰਜਾਬੀ ਜ਼ਬਾਨ ਜਿਹੜੀ ਸਾਡੀ ਨੇਟਿਵ ਲੈਂਗੁਏਜ ਆ ਉਹਦੇ ਤੇ ਬੇਸਡ ਸੂਬਾ ਬਣਾਉਣ ਲਈ ਕੁਰਬਾਨੀਆਂ ਕੀਤੀਆਂ ਹੋਈਆਂ ਨੇ। 60,000 ਤੋਂ ਜ਼ਿਆਦਾ ਗ੍ਰਿਫਤਾਰੀਆਂ ਦਿੱਤੀਆਂ ਹੋਈਆਂ ਨੇ, ਜਿਹੜਾ ਸੈਂਕੜਿਆਂ ਸ਼ਹੀਦੀਆਂ ਨੇ। ਸੋ ਕਈ ਵਾਰ ਇੱਕ ਛੋਟਾ ਜਿਹਾ ਜੈਸਚਰ ਲੋਕਾਂ ਨੂੰ ਇਹ ਮੈਸੇਜ ਦੇ ਰਿਹਾ ਹੁੰਦਾ ਹੈ ਕਿ ਸਾਡੀ ਹਕੂਮਤ ਕੀ ਕਰ ਰਹੀ ਹੈ, ਇਹ ਕਿਵੇਂ ਫਿਕਰ ਨਾ ਕਰੋ। ਸਾਨੂੰ ਇਹੀ ਨਹੀਂ ਵੀ ਅਸੀਂ ਤੁਹਾਨੂੰ ਪਿਆਰ ਕਰਦੇ ਹਾਂ, ਅਸੀਂ ਤੁਹਾਡੀ ਮਾਂ ਬੋਲੀ ਨੂੰ ਵੀ ਤੁਹਾਡੀ ਮਾਦਰੀ ਜ਼ਬਾਨ ਨੂੰ ਵੀ ਪਿਆਰ ਕਰਦੇ ਹਾਂ। ਔਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਇਹ 1950 ਦੇ ਵਿੱਚ ਬਣੀ। ਮਕਸਦ ਪੰਜਾਬ ਕਿਉਂਕਿ ਯੂਨੀਵਰਸਿਟੀ ਦਾ ਦੁਨੀਆ 'ਚ ਸ਼ਾਇਦ ਹੀ ਕੋਈ ਯੂਨੀਵਰਸਿਟੀ ਇਕੱਲੀ ਇਸ ਲੈਂਗੁਏਜ ਦੇ ਉੱਤੇ ਉਸ ਪੀਰੀਅਡ ਲੈਂਗੁਏਜ ਦੇ ਨਾਂ 'ਤੇ ਬਣੀ ਹੋਏ, ਉਹਦਾ ਨਾਂ ਹੀ ਸਿਰਫ ਪੰਜਾਬੀ ਜ਼ਬਾਨ। ਲੇਕਿਨ ਉਹਨਾਂ ਦਾ ਇਹ ਐਫਰਟ ਔਰ ਇਹ ਖਬਰ ਈਵਨ ਇੰਡੀਅਨ ਮੀਡੀਆ ਨੂੰ ਵੀ ਇੰਪੋਰਟੈਂਟ ਲੱਗੀ। ਪੰਜਾਬੀ ਯੂਨੀਵਰਸਿਟੀ ਪਟਿਆਲਾ ਟੂ ਡਿਵੈਲਪ ਲੈਂਗੁਏਜ ਟੂਲਸ ਫਾਰ ਦਾਰੀ ਕਸ਼ਮੀਰੀ ਪਸ਼ਤੋ। ਇਸ ਗੱਲ ਦਾ ਧਿਆਨ ਰਿਹਾ ਕਿ ਇਹ ਇੱਕ ਤਾਂ ਪਸ਼ਤੋ ਜ਼ਾਹਰ ਹੈ, ਪਸ਼ਤੂਨਾ ਦੀ ਜ਼ਬਾਨ ਹੈ, ਵੱਡਾ ਹਿੱਸਾ ਬੋਲਦਾ ਹੈ। ਬਿਲਕੁਲ ਜਿਹੜੇ ਖਿੱਤੇ ਦੇ ਵਿੱਚ ਅਫਗਾਨਿਸਤਾਨ ਦੇ ਔਰ ਕੁਛ ਈਵਨ ਪਾਕਿਸਤਾਨ ਦੇ ਵੀ ਦਾਰੀ ਜ਼ਬਾਨ ਬੋਲੀ ਜਾਂਦੀ ਹੈ। ਦਾਰੀ ਫਾਰਸੀ ਦੇ ਨੇੜੇ ਹੈ। ਇਹ ਤੁਸੀਂ ਇਹਨੂੰ ਅਫਗਾਨ ਫਾਰਮ ਜਾਂ ਪਸ਼ਤੋ ਫਾਰਮ ਆਫ ਪਰਸ਼ੀਅਨ ਹੀ ਕਹੋ ਕਿਉਂਕਿ ਲੰਬਾ ਵਕਤ ਉੱਥੇ ਜ਼ਬਾਨ ਫਾਰਸੀ ਰਹੀ ਹੈ। ਈਵਨ ਸਿੱਖ ਰਾਜ ਦੇ ਵੇਲੇ ਲਾਹੌਰ ਦਰਬਾਰ ਦੀ ਸਰਕਾਰੀ ਲੈਂਗੁਏਜ ਵੀ ਫਾਰਸੀ ਸੀ। ਸੋ ਇੱਕ ਪਰਸ਼ੀਅਨ ਹੈ ਜਿਹੜੀ ਸਕ੍ਰਿਪਟਡ ਹੈ, ਜਿਹੜੀ ਕਾਗਜ਼ਾਂ ਪੇਪਰਾਂ ਜਾਂ ਸਰਕਾਰੀ ਜ਼ਬਾਨ ਦੇ ਤੌਰ 'ਤੇ ਹੈ। ਇੱਕ ਜਿਹੜੀ ਲੋਕਾਂ ਦੀ ਜ਼ਬਾਨ ਹੈ ਉਹ ਦਾਰੀ ਕਰਕੇ ਜਾਣੀ ਜਾਂਦੀ ਹੈ, ਹੈਵੀਲੀ ਪਰਸ਼ੀਅਨ, ਲੇਕਿਨ ਉਹਦੇ 'ਚ ਪਸ਼ਤੋ ਜ਼ਬਾਨ ਦੇ ਲਫ਼ਜ਼ ਵੀ ਨੇ। ਔਰ ਤੀਸਰੀ ਜਿਹੜੀ ਹੈ ਕਸ਼ਮੀਰੀ। ਹੁਣ ਇੱਕ ਪਾਸੇ ਕਸ਼ਮੀਰ ਨੂੰ ਦੇ ਉੱਤੇ ਕਿਸ ਕਿਸਮ ਦੇ ਜ਼ੁਲਮ ਕੀਤੇ ਜਾ ਰਹੇ ਨੇ ਲੋਕਾਂ ਦੇ, ਉਹਨਾਂ ਨੇ ਤਾਂ ਇਹ ਕਹਿ ਕੇ ਕਿ ਜੀ ਇਹ ਅਸੀਂ
ਇੱਥੇ ਤਾਂ ਉਰਦੂ ਨੂੰ ਉਹਨਾਂ ਨੇ ਉੱਥੋਂ ਕੱਢ ਦਿੱਤਾ ਹੈ ਜਾਂ ਦੂਜਾ, ਔਰ ਕਸ਼ਮੀਰੀਆਂ ਨਾਲ ਕੀ ਡੀਲ ਕਰ ਰਹੇ ਨੇ। ਹੁਣ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਇੱਕ ਛੋਟਾ ਜਿਹਾ ਡਿਪਾਰਟਮੈਂਟ ਹੈ, ਰਿਸਰਚ ਸੈਂਟਰ ਫਾਰ ਟੈਕਨੀਕਲ ਡਿਵੈਲਪਮੈਂਟ ਆਫ ਪੰਜਾਬੀ ਲੈਂਗੁਏਜ। ਅੱਛਾ, ਇਹ ਉਹਦਾ ਹੈ। ਹੁਣ ਪੰਜਾਬੀ ਲੈਂਗੁਏਜ ਦਾ ਉਹਦੇ ਇੰਚਾਰਜ ਜਿਹੜੇ ਨੇ ਡਾਕਟਰ ਗੁਰਪ੍ਰੀਤ ਸਿੰਘ ਲਹਿਲ ਨੇ, ਬੜੇ ਸੁਲਝੇ ਹੋਏ ਇਨਸਾਨ, ਔਰ ਉਹਨਾਂ ਨੂੰ ਇਹ ਲੱਗਾ, ਔਰ ਜ਼ਾਹਰ ਹੈ ਵੀ ਅਫਗਾਨਿਸਤਾਨ ਦੇ ਸਟੂਡੈਂਟ ਵੀ ਯੂਨੀਵਰਸਿਟੀ 'ਚ ਪਰ ਇਸ ਮੌਕੇ ਤੇ ਜਦੋਂ ਚਾਰੇ ਪਾਸੇ ਨੈਗੇਸ਼ਨ ਹੋ ਰਹੀ ਹੈ, ਕਸ਼ਮੀਰ ਨੂੰ ਬਿਲਕੁਲ ਆਰਮੀ ਜੈਕ ਬੂਟ ਦੇ ਥੱਲੇ ਰੱਖਿਆ ਹੈ, ਇਹ ਡਿਪਾਰਟਮੈਂਟ ਪੰਜਾਬੀ ਯੂਨੀਵਰਸਿਟੀ ਦਾ ਇਹ ਫੈਸਲਾ ਕਰਦਾ ਹੈ ਕਿ ਵੀ ਅਸੀਂ ਲੈਂਗੁਏਜ ਪ੍ਰੋਸੈਸਿੰਗ ਟੂਲ ਡਿਵੈਲਪ ਕਰਾਂਗੇ ਕਸ਼ਮੀਰੀ ਜ਼ਬਾਨ, ਦਾਰੀ ਤੇ ਪਸ਼ਤੋ ਦੇ। ਔਰ ਕਿਉਂਕਿ ਇਸ ਤੋਂ ਪਹਿਲਾਂ ਇਸੇ ਡਿਪਾਰਟਮੈਂਟ ਨੇ ਪੰਜਾਬੀ, ਹਿੰਦੀ, ਉਰਦੂ ਤੇ ਸਿੰਧੀ, ਅੱਛਾ, ਇਹਨਾਂ ਜ਼ਬਾਨਾਂ ਦੇ ਲੈਂਗੁਏਜ ਟੂਲ। ਹੁਣ ਲੈਂਗੁਏਜ ਟੂਲ ਕੀ ਹੈ? ਹੁਣ ਇਵੇਂ ਹੀ ਜਿਵੇਂ ਡਾਕਟਰ ਲਹਿਲ ਨੇ, ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਨੂੰ ਪੜ੍ਹਨ ਦੇ ਲਈ ਜਾਂ ਉਸ ਦੇ ਲਈ ਕਿਵੇਂ ਤੁਸੀਂ ਜਿਹੜਾ ਐਕਸੈਸ ਕਰਨਾ ਹੈ, ਉਹਦੇ 'ਚ ਲੈਂਗੁਏਜ ਕਨਵਰਟਰ ਵੀ ਹੈ, ਉਹਦੇ 'ਚ ਦੂਜਾ ਵੀ ਹੈ, ਉਹਨਾਂ ਨੇ ਜਿਹੜਾ ਇਸ ਦੇ ਉੱਤੇ ਕਾਫੀ ਕੰਮ ਕੀਤਾ। ਸੋ ਆਲਰੇਡੀ ਉਹਨਾਂ ਨੇ ਜਿਨ੍ਹਾਂ ਜ਼ਬਾਨਾਂ ਤੇ ਉਹਦੇ ਤੇ ਹੀ ਬੇਸਡ ਉਹਨਾਂ ਨੂੰ ਲੱਗਾ ਵੀ ਇਹ ਪੀਰੀਅਡ ਹੈ ਕਿ ਅਸੀਂ ਆਪਣੇ ਪਸ਼ਤੋ ਸਪੀਕਿੰਗ, ਦਾਰੀ ਸਪੀਕਿੰਗ, ਕਸ਼ਮੀਰੀ ਸਪੀਕਿੰਗ ਭੈਣਾਂ ਭਰਾਵਾਂ ਨੂੰ ਮੈਸੇਜ ਦਈਏ ਕਿ ਹਕੂਮਤਾਂ ਕੀ ਕਰਦੀਆਂ ਨੇ। ਨਹੀਂ, ਅਸੀਂ ਤੁਹਾਡੀ ਬੋਲੀ ਨੂੰ ਰੈਕਗਨਾਈਜ਼ ਵੀ ਕਰਦੇ ਹਾਂ, ਔਰ ਅਸੀਂ ਉਹਨੂੰ ਜਿਹੜਾ ਉਹ ਕੰਪਿਊਟਰ ਸਾਵੀ ਬਣਾਉਣ ਦੇ ਲਈ ਜਿਹੜਾ ਡਿਵੈਲਪਮੈਂਟ ਟੂਲ ਵੀ ਤਿਆਰ ਕਰਾਂਗੇ। ਔਰ ਉਹਨਾਂ ਨੇ ਜਿਹੜਾ ਉਹਦੇ 'ਚ ਗੁਰਪ੍ਰੀਤ ਸਿੰਘ ਲਹਿਲ ਨੇ ਕਿਹਾ ਕਿ ਦਿਸ ਵੁੱਡ ਬ੍ਰਿਜ the scripts and language barriers between communities in the subcontinent, ਕਿ ਅਸੀਂ ਸਾਰੇ ਸਬਕੌਂਟੀਨੈਂਟ ਬਰੇ ਸਗੀਰ ਦੇ ਵਿੱਚ ਜਿਹੜੀਆਂ ਕੌਮਾਂ ਵਸਤੀਆਂ ਨੇ ਉਹਨਾਂ ਦੀਆਂ ਜ਼ਬਾਨਾਂ ਔਰ ਉਹਨਾਂ ਦੀ ਸਾਂਝ ਪੈਦਾ ਕਰਨ ਦੇ ਲਈ। ਔਰ ਉਦੋਂ ਉਹਨਾਂ ਨੇ ਅੱਗੇ ਕਿਹਾ ਕਿ ਅੰਡਰ ਦਾ ਇਨੀਸ਼ੀਏਟਿਵ ਲੈਂਗੁਏਜ ਪ੍ਰੋਸੈਸਿੰਗ ਟੂਲਸ ਐਂਡ ਲਿੰਗੁਇਸਟਿਕ ਰਿਸੋਰਸਿਸ ਸੱਚ ਐਜ਼, ਇਹ ਹੁਣ ਟੈਕਨੀਕਲ ਜ਼ਬਾਨ ਹੈ, ਕਾਰਪਸ, ਟਾਈਪਿੰਗ ਟੂਲਸ, ਵਰਡ ਪ੍ਰੈਡਿਕਟਰਸ, ਜੈਨਰਿਕ ਫੌਂਟ and storage code converters, digital dictionaries and transliteration tools will be developed for these languages। ਹੁਣ ਟਰਾਂਸਲਿਟਰੇਸ਼ਨ ਹੈ ਕਿ ਬਈ ਤੁਸੀਂ ਉਸੇ ਹੀ ਲੈਂਗੁਏਜ ਨੂੰ ਦੂਸਰੇ ਦੇ ਵਿੱਚ ਇੱਕ ਟਰਾਂਸਲੇਸ਼ਨ ਹੁੰਦੀ ਹੈ ਕਿ ਤੁਸੀਂ ਤੁਸੀਂ ਉਹਨੂੰ ਟਰਾਂਸਲਿਟਰੇਟ ਕਰਦੇ ਹੋ। ਫਿਰ ਇਹ ਜਿਹੜੇ ਸਾਰੇ ਟੈਕਨੀਕਲ ਲਫ਼ਜ਼ ਉਹਨਾਂ ਨੇ ਕਹੇ ਨੇ, ਜਿਹੜੇ ਟੈਕਸਾਵੀ ਲੋਕ ਨੇ ਉਹ ਸਮਝਦੇ ਨੇ ਕਿ ਇਹ ਸਾਰੇ ਟੂਲ ਤੁਹਾਡੇ ਕੋਲ ਹੋਣ, ਜ਼ਬਾਨ ਸਿੱਖਣੀ, ਬੋਲਣੀ, ਲਿਖਣੀ, ਇੱਕ ਤੋਂ ਦੂਸਰੀ ਜ਼ਬਾਨ ਦੇ ਵਿੱਚ ਕਨਵਰਟ ਕਰਨਾ, ਇਹ ਕਿੰਨਾ ਸੌਖਾ ਹੁੰਦਾ ਹੈ। ਔਰ ਉਹਨਾਂ ਦੇ ਹੀ ਇੱਕ ਪ੍ਰੋਫੈਸਰ ਜਿਹੜੇ ਕੰਪਿਊਟਰ ਸਾਇੰਸ ਦੇ ਡਿਪਾਰਟਮੈਂਟ 'ਚ ਨੇ, ਉਹਨਾਂ ਨੇ ਕਿਹਾ ਕਿ ਫਿਊ ਰਿਸਰਚ ਸਕਾਲਰਸ ਫਰਮ ਅਫਗਾਨਿਸਤਾਨ studying at Punjabi University and neighboring institutes will be roped in and involved in development of these linguistic resources। ਕਿ ਜਿਹੜੇ ਅਫਗਾਨ ਸਟੂਡੈਂਟ ਸਾਡੇ ਯੂਨੀਵਰਸਿਟੀ 'ਚ ਪੜ੍ਹਦੇ ਨੇ ਜਾਂ ਦੂਸਰੀਆਂ ਯੂਨੀਵਰਸਿਟੀ ਜਾਂ ਦੂਸਰੀਆਂ ਥਾਵਾਂ ਤੋਂ ਵੀ ਅਸੀਂ ਉਹਨਾਂ ਨੂੰ ਰੋਪ ਇਨ ਕਰਾਂਗੇ। ਔਰ ਉਹਨਾਂ ਨੇ ਕਿਹਾ ਵੀ ਅਸੀਂ ਆਲਰੇਡੀ ਜਿਹੜਾ ਵੀ ਹੈਵ ਫੈਸਿਲੀਟੇਟਡ ਇਲੈਕਟ੍ਰੋਨਿਕ ਐਂਡ ਰਿਟਨ ਕਮਿਊਨੀਕੇਸ਼ਨ ਬਿਟਵੀਨ Punjabi, Sindhi and Urdu speaking communities living in India and Pakistan through the development of bi-directional web-based transliteration tools with the help of international grants by Pan Asia ICT Singapore and ISIF Asia Australia। ਸੋ ਦਾ ਮਤਲਬ ਇਹ ਹੈ, ਇਹ ਉਹਨਾਂ ਨੇ ਇਸ ਲਈ ਰੈਫਰੈਂਸ ਦਿੱਤੀ ਹੈ ਕਿ ਭਾਈ ਆਲਰੇਡੀ ਇਹ ਜਿਹੜੀਆਂ ਅਸੀਂ ਟੂਲ ਡਿਵੈਲਪ ਕੀਤੇ ਨੇ ਉਰਦੂ, ਸਿੰਧੀ, ਪੰਜਾਬੀ ਦੇ, ਜਿਨ੍ਹਾਂ ਨੂੰ ਸਪੋਰਟ ਕੀਤਾ ਇਹਨਾਂ ਨੇ ਸਿੰਗਾਪੁਰ ਦੀ ਪੈਨ ਏਸ਼ੀਆ। ਔਰ ਇਹਦਾ ਮਤਲਬ ਹੈ ਕਿ ਵੀ ਮੀਨ ਬਿਜ਼ਨਸ। ਇਹ ਕਿਸੇ ਸਿਆਸਤਦਾਨ ਦਾ ਬਿਆਨ ਨਹੀਂ ਹੈ ਕਿ ਜੀ ਅਸੀਂ ਇੱਥੇ ਯੂਨੀਵਰਸਿਟੀ ਬਣਾ ਦੇਵਾਂਗੇ, ਇੰਨੇ ਲੱਖਾਂ ਨੂੰ ਰੁਜ਼ਗਾਰ ਦੇਵਾਂਗੇ। ਔਰ ਉਹਨਾਂ ਨੇ ਕਿਹਾ ਕਿ ਵੀ ਅਸੀਂ ਜਿਹੜਾ ਲੈਂਗੁਏਜਸ ਦੀਆਂ ਰਿਸੋਰਸਿਸ ਪ੍ਰਿਪੇਅਰ ਕਰਾਂਗੇ, ਟਾਈਪਿੰਗ ਟੂਲਸ, ਫੌਂਟ, ਸਟੋਰੇਜ ਕੋਡ, ਕਨਵਰਟਰਸ, ਟੈਕਸਟ ਕਾਰਪਸ, ਆਪਟੀਕਲ ਕਰੈਕਟਰ ਰੈਕਗਨੀਸ਼ਨ ਸਿਸਟਮ। ਇਹ ਅੱਜ ਕੱਲ੍ਹ ਸਾਰੇ ਜਿਹੜੇ ਰਾਈਟਰਸ ਨੇ, ਨਿਊਜ਼ਪੇਪਰਸ ਨੇ, ਪਬਲਿਸ਼ਰਸ ਨੇ ਇੰਡੀਆ ਔਰ ਪਾਕਿਸਤਾਨ ਦੇ, ਉਹਨਾਂ ਦੇ ਵਿੱਚ ਜਿਹੜਾ ਟਰਾਂਸਲਿਟਰੇਟਿੰਗ ਆਰਟੀਕਲਸ, ਨਿਊਜ਼, ਡਿਜੀਟਲ ਆਨਲਾਈਨ ਕੰਟੈਂਟ, ਇਹ ਪਪੂਲਰ ਨੇ। ਸੋ ਅਸੀਂ ਮੁਬਾਰਕਬਾਦ ਦਿੰਦੇ ਹਾਂ ਖਾਸ ਤੌਰ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਰਿਸਰਚ ਸੈਂਟਰ ਫਾਰ ਟੈਕਨੀਕਲ ਡਿਵੈਲਪਮੈਂਟ ਲੈਂਗੁਏਜ ਨੂੰ, ਕਿਉਂਕਿ ਇਹ ਹੁੰਦੇ ਨੇ ਜਦੋਂ ਕੌਮਾਂ ਮੁਸ਼ਕਲ 'ਚ ਹੁੰਦੀਆਂ ਨੇ, ਕ੍ਰਾਈਸਿਸ 'ਚ ਹੁੰਦੀਆਂ ਨੇ, ਵੱਡਾ ਤਬਕਾ ਵਾਚ ਐਂਡ ਸੀ ਕਰ ਰਿਹਾ ਹੁੰਦਾ, ਤੁਸੀਂ ਅੱਗੇ ਆਉਂਦੇ ਹੋ, ਤੁਸੀਂ ਜੈਸਟਰ ਕਹਿੰਦੇ ਵੀ ਨਹੀਂ ਅਸੀਂ ਤੁਹਾਨੂੰ ਵੀ ਪਿਆਰ ਕਰਦੇ ਹਾਂ, ਤੁਹਾਡੀ ਮਾਦਰੀ ਜ਼ਬਾਨ ਨੂੰ ਵੀ ਕਰਦੇ ਹਾਂ, ਤੇ ਆਓ ਅਸੀਂ ਉਹ ਟੂਲ ਡਿਵੈਲਪ ਕਰੀਏ ਕਿ ਅਸੀਂ ਇਹਨਾਂ ਸਾਂਝਾਂ ਨੂੰ ਵਧਾਈਏ। ਸੈਲਿਊਟ।
ਬਿਲਕੁਲ ਅਰਸਾ, ਬਿਲਕੁਲ ਤੁਸੀਂ ਸਹੀ ਬੋਲਿਆ। ਸੋ ਇੱਥੇ ਲੈਂਦੇ ਹਾਂ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।